ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਨੋਵਾਰਕ ਦੇ ਵਿੱਚ ਕਿਸੇ ਮੰਦਰ ਦੇ ਉੱਤੇ ਕਹਿੰਦੇ ਜੀ ਖਾਲਿਸਤਾਨੀ ਨਾਅਰੇ ਆ ਜਿਹੜੇ ਉਹ ਲਿਖੇ ਗਏ। ਸਿੱਖਾਂ ਦੇ ਇਤਿਹਾਸ ਦੇ ਵਿੱਚ, ਸਿੱਖਾਂ ਦੇ ਫਲਸਫੇ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਵੀ ਕਿਸੇ ਦੂਜੇ ਧਰਮ ਦਾ ਜਾਂ ਧਰਮ ਗ੍ਰੰਥ ਦਾ ਜਾਂ ਧਰਮ ਅਸਥਾਨ ਦਾ ਕਿਸੇ ਤਰੀਕੇ ਨਾਲ ਕੋਈ ਇਸ ਤਰ੍ਹਾਂ ਕਰਨਾ। ਇਹ ਟੁੱਚੜ ਜੇ ਕੰਮ ਪਹਿਲਾਂ ਵੀ ਆਪਾਂ ਨੂੰ ਪਤਾ, ਆਸਟ੍ਰੇਲੀਆ ਦੇ ਵਿੱਚ ਵੀ ਲਾਲੇ ਫੜੇ ਗਏ ਸੀਗੇ ਉੱਥੇ ਇਹ ਕੰਮ ਕਰਦੇ। ਜਿਹੜਾ ਅਮਰੀਕਾ ਦੇ ਵਿੱਚ ਕਿਸੇ ਮੰਦਰ ਦੀ ਕੰਧ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲਾ ਕੰਮ, ਇਹੋ ਜਿਹਾ ਕੰਮ ਹੋ ਸਕਦਾ ਭਾਰਤ ਸਰਕਾਰ ਦੇ ਕੋਈ ਕੈਟ ਆਊਟ ਕਰਨ, ਕਿਉਂਕਿ ਸਿੱਖ ਕੌਮ ਨੂੰ ਤਾਂ ਸਾਰਿਆਂ ਨੂੰ ਹੀ ਪਤਾ ਬਈ ਸਰਕਾਰ, ਭਾਰਤ ਸਰਕਾਰ ਇਹੋ ਜਿਹੀ ਕਰਤੂਤ ਕਰਵਾਉਣ ਨੂੰ ਫਿਰਦੀ। ਹੋ ਸਕਦਾ ਇਹਨਾਂ ਨੇ ਪੱਗਾਂ ਦਾੜੇ ਵਾਲੇ ਨਕਲੀਏ ਕੋਈ ਜਿਨ੍ਹਾਂ ਤੋਂ ਦੁਨੀਆ ਨੂੰ ਲੱਗੇ ਵੀ ਲਓ ਜੀ ਸਿੱਖ ਸੀਗੇ, ਇਦਾਂ ਦੀ ਕਰਤੂਤ ਵੀ ਇਹ ਕਰ ਸਕਦੇ ਆ ਜਾਂ ਕਰਵਾ ਸਕਦੇ ਆ। ਬਥੇਰੇ ਕੈਟ ਟਾਊਟ ਜਿਹੜੇ ਨੇ ਉਹ ਸਰਕਾਰਾਂ ਨੇ ਪਾਲੇ ਹੁੰਦੇ ਆ ਜਿਹੜੇ ਇਹੋ ਜਿਹੇ ਮੌਕਿਆਂ ਦੇ ਉੱਤੇ ਵਰਤੇ ਜਾਂਦੇ ਆ। ਸਿੱਖ ਆਪਦੇ ਇਤਿਹਾਸ ਅਤੇ ਫਲਸਫੇ ਤੋਂ ਜਿਹੜੀ ਆ ਸੇਧ ਲੈ ਕੇ ਆਪਦੀ ਲੜਾਈ, ਜਿਹੜੀ ਕਿ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ, ਸਿੱਖਾਂ ਦੇ ਉੱਤੇ ਜੋ ਜ਼ੁਲਮ ਇੰਡੀਆ ਨੇ ਕੀਤੇ ਆ ਉਹਨੂੰ ਨੰਗਾ ਕਰਨ ਦੇ ਲਈ ਸਾਰੇ ਸੰਸਾਰ ਦੇ ਵਿੱਚ ਸਿੱਖ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਔਰ ਇਹੀ ਤਰੀਕਾ ਜਿਹੜਾ ਹੈ ਇੰਡੀਆ ਦੀਆਂ ਚੀਕਾਂ ਕਢਾ ਰਿਹਾ। ਗੰਗੂ ਨੇ ਤਾਂ ਅੱਜ ਤੋਂ 3 ਸਦੀਆਂ ਪਹਿਲਾਂ, 300 ਸਾਲ ਪਹਿਲਾਂ ਸਿਰਫ 2 ਸਾਹਿਬਜ਼ਾਦੇ ਸੂਬਾ ਸਰਹੰਦ ਦੇ ਹਵਾਲੇ ਕੀਤੇ ਸੀ, ਪਰ ਸਾਡੀ ਅੱਜ ਦੀ ਲੀਡਰਸ਼ਿਪ ਨੇ ਤਾਂ ਪੂਰੀ ਦੀ ਪੂਰੀ ਸਿੱਖ ਕੌਮ ਹੀ ਗੰਗੂਆਂ ਦੇ ਹਵਾਲੇ ਕਰਤੀ, ਗੰਗੂ ਦੇ ਵਾਰਸਾਂ ਦੇ ਹਵਾਲੇ ਕਰਤੀ। ਕਦੇ ਮੋਦੀ ਸਰਕਾਰ ਵੀਰ ਬਾਲ ਦਿਵਸ ਦਾ ਢਕਵੰਜ ਰਚਦੀ ਹੈ ਤੇ ਕਦੇ ਭਗਵੰਤ ਮਾਨ ਆਪਦੀਆਂ ਜਵਲੀਆਂ ਛੱਡਦਾ ਕਿ ਜੀ ਅਸੀਂ ਮਾਤਮ ਦੀ ਧੁਨ ਵਜਾਵਾਂਗੇ। ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਕਾਰਜਕਾਰੀ ਜਥੇਦਾਰ ਲਾਏ ਸੀ 1986 ਦੇ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਨੂੰ 1992 ਦੇ ਵਿੱਚ ਦਸੰਬਰ ਦੇ ਇਹਨਾਂ ਦਿਨਾਂ ਦੇ ਵਿੱਚ ਜਗਰਾਉਂ CIA ਸਟਾਫ ਦੇ ਵਿੱਚ ਬਹੁਤ ਬੇਕਿਰਕੀ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਤਰਸੇਮ ਪੁਲਸੀਏ ਨੇ ਕਿਹਾ ਕਿ ਜੀ ਮੇਰੀ ਹੱਥਕੜੀ ਜਿਹੜੀ ਸੀਗੀ ਬੈਲਟ ਨੂੰ ਲਾਈ ਹੋਈ ਸੀਗੀ ਤੇ ਉਹ ਹੱਥਕੜੀ ਤੇ ਬੈਲਟ ਤੁੜਵਾ ਕੇ ਭੱਜ ਗਏ ਆ ਭਾਈ ਕੌਂਕੇ। ਉਹ ਜਾਂ ਹੋਰ ਜਿੰਨੇ ਨੇ ਇਹ ਸਾਰੇ ਇੱਥੇ ਜਿਉਂਦੇ ਜੀ ਨਰਕ ਭੋਗ ਰਹੇ ਨੇ। ਅਕਾਲ ਤਖਤ ਸਾਹਿਬ ਦੇ ਬਾਦਲ ਦਲ ਵੱਲੋਂ ਹੀ ਲਾਏ ਹੋਏ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਇਹ ਜਿਹੜੀ ਰਿਪੋਰਟ ਆ ਭਾਈ ਕੌਂਕੇ ਵਾਲੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਦਲਕਿਆਂ ਦੀ ਹੈ ਤੇ ਉਹਨਾਂ ਨੂੰ ਕਿਹਾ ਕਿ ਕਾਰਵਾਈ ਕਰਾਓ। ਜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁਕੱਦਮੇ ਨੂੰ, ਇਸ ਰੌਲੇ ਨੂੰ ਅੱਗੇ ਲੈ ਕੇ ਤੁਰਦੀ ਹੈ ਤਾਂ ਹਰ ਥਾਂ ਦੇ ਉੱਤੇ ਮੀਡੀਆ ਨੇ, ਲੋਕਾਂ ਨੇ ਇਹ ਸਵਾਲ ਪੁੱਛਣਾ ਕਿ ਜਦੋਂ ਤੁਹਾਡੇ ਅਕਾਲੀ ਦਲ ਦੇ ਕੋਲੇ ਰਾਜ ਸੱਤਾ ਸੀ ਉਦੋਂ ਤੁਸੀਂ ਕੀ ਕੀਤਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਕਾਤਲਾਨਾ ਹਮਲਾ ਕਰਨ ਦੀ ਸਾਜ਼ਿਸ਼ ਫੜੀ ਗਈ ਆ ਭਾਰਤ ਦੀ, ਤੇ ਨਾਲ ਹੀ ਇਹ ਗੱਲ ਵੀ ਖੁੱਲੀ ਆ ਕਿ ਜਿਹੜਾ ਕੈਨੇਡਾ ਦੇ ਵਿੱਚ ਸਾਡੇ ਸਿੱਖ ਕੌਮ ਦੇ ਨੌਜਵਾਨ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਵੀ ਇਹ ਭਾਰਤ ਸਰਕਾਰ ਨੇ ਕਰਾਇਆ। ਉਦੋਂ ਤੋਂ ਹੀ ਅਸੀਂ ਚਰਚਾ ਕਰਦੇ ਆ ਰਹੇ ਹਾਂ ਵੀ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਸਿੱਖਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਆ, ਕਿਉਂਕਿ ਜਿਹੋ ਜਿਹੇ ਕਮੀਨੇ ਦੁਸ਼ਮਣ ਨਾਲ ਵਾਹ ਪਿਆ ਹੋਇਆ, ਇਹ ਕੋਈ ਵੀ ਕਰਤੂਤ ਇਹੋ ਜਿਹੀ ਕਰਨਗੇ ਜਿਹਦੇ ਨਾਲ ਸਿੱਖਾਂ ਦੇ ਹੱਕ ਵਿੱਚ ਜਿਹੜੀ ਲੋਕਾਂ ਦੀ ਹਮਦਰਦੀ ਦੀ ਲਹਿਰ ਇਸ ਵੇਲੇ ਵਧੀ ਹੋਈ ਆ ਵੀ ਉਹ ਉਲਟ ਜਾਵੇ ਤੇ ਲੋਕ ਕਹਿਣ ਕਿ ਸਿੱਖ ਬੜੇ ਭੈੜੇ ਆ ਤੇ ਸਿੱਖਾਂ ਨਾਲ ਤਾਂ ਹੋਰ ਮਾੜੀ ਕਰਨੀ ਚਾਹੀਦੀ। ਸੋ ਇਸ ਤਰੀਕੇ ਦੀ ਕਰਤੂਤ ਦੀ ਸਾਨੂੰ ਆਸ ਸੀਗੀ ਇਹਨਾਂ ਤੋਂ, ਤੇ ਉਹ ਹੁਣ ਖਬਰ ਆਈ ਆ ਵੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਨੋਵਾਰਕ ਦੇ ਵਿੱਚ ਕਿਸੇ ਮੰਦਰ ਦੇ ਉੱਤੇ ਕਹਿੰਦੇ ਜੀ ਖਾਲਿਸਤਾਨੀ ਨਾਅਰੇ ਆ ਜਿਹੜੇ ਉਹ ਲਿਖੇ ਗਏ। ਹਿੰਦੂ ਅਮਰੀਕਨ ਫਾਊਂਡੇਸ਼ਨ ਵੱਲੋਂ ਸੋਸ਼ਲ ਮੀਡੀਆ ਤੇ ਫੋਟੋਆਂ ਪਾਈਆਂ ਗਈਆਂ ਨੇ ਤੇ ਕਿਹਾ ਗਿਆ ਕਿ ਜੀ ਇਹ ਮੰਦਰ ਦੇ ਉੱਤੇ ਇੱਥੇ ਆਹ ਲਿਖਤਾ, ਵਾਹ ਲਿਖਤਾ, ਖਾਲਿਸਤਾਨੀ ਨਾਅਰੇ ਲਿਖੇ। ਹੁਣ ਇੱਕ ਗੱਲ ਤਾਂ ਪੱਕੀ ਆ ਵੀ ਕੋਈ ਸਿੱਖ ਇਹੋ ਜਿਹੀ ਟੁੱਚਲ ਹਰਕਤ ਨਹੀਂ ਕਰਦਾ ਹੁੰਦਾ। ਸਿੱਖਾਂ ਦੇ ਇਤਿਹਾਸ ਦੇ ਵਿੱਚ, ਸਿੱਖਾਂ ਦੇ ਫਲਸਫੇ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ
ਵੀ ਕਿਸੇ ਦੂਜੇ ਧਰਮ ਦਾ ਜਾਂ ਧਰਮ ਗ੍ਰੰਥ ਦਾ ਜਾਂ ਧਰਮ ਅਸਥਾਨ ਦਾ ਕਿਸੇ ਤਰੀਕੇ ਨਾਲ ਕੋਈ ਇਸ ਤਰ੍ਹਾਂ ਕਰਨਾ, ਇਹ ਟੁੱਚਲ ਜੇ ਕੰਮ ਪਹਿਲਾਂ ਵੀ ਆਪਾਂ ਨੂੰ ਪਤਾ, ਆਸਟ੍ਰੇਲੀਆ ਦੇ ਵਿੱਚ ਵੀ ਲਾਲੇ ਫੜੇ ਗਏ ਸੀ ਜੀ ਉੱਥੇ ਇਹ ਕੰਮ ਕਰਦੇ, ਤੇ ਉਥੋਂ ਦੀ ਸਰਕਾਰ ਨੇ ਇਹ ਸਾਰਾ ਕੁਝ ਨੰਗਾ ਕੀਤਾ। ਹੁਣ ਵੀ ਇਹ ਗੱਲ ਜੇਕਰ ਅਮਰੀਕਾ ਦੇ ਵਿੱਚ ਲਿਖੀ ਗਈ ਆ ਤਾਂ ਇਹਦੇ ਦੋ ਪੱਖ ਸਾਡੇ ਸਾਹਮਣੇ ਆ। ਇੱਕ ਤਾਂ ਇਹ ਆ ਕਿ ਲਾਲੇ ਫੜੇ ਜਾਣੇ ਆ ਕੋਈ ਨਾ ਕੋਈ, ਦੂਜਾ ਹੈਗਾ ਵੀ ਹੋ ਸਕਦਾ ਇਹਨਾਂ ਨੇ ਪੱਗਾਂ ਦਾੜੇ ਵਾਲੇ ਨਕਲੀਏ ਕੋਈ ਜਿਨ੍ਹਾਂ ਤੋਂ ਦੁਨੀਆ ਨੂੰ ਲੱਗੇ ਵੀ ਲਓ ਜੀ ਸਿੱਖ ਸੀਗੇ, ਏਦਾਂ ਦੀ ਕਰਤੂਤ ਵੀ ਇਹ ਕਰ ਸਕਦੇ ਆ ਜਾਂ ਕਰਵਾ ਸਕਦੇ ਆ। ਬਥੇਰੇ ਕੈਟ ਟਾਊਟ ਜਿਹੜੇ ਨੇ ਉਹ ਸਰਕਾਰਾਂ ਨੇ ਪਾਲੇ ਹੁੰਦੇ ਆ ਜਿਹੜੇ ਇਹੋ ਜਿਹੇ ਮੌਕਿਆਂ ਦੇ ਉੱਤੇ ਵਰਤੇ ਜਾਂਦੇ ਆ। ਜਿਵੇਂ ਖਾੜਕੂ ਲਹਿਰ ਦੇ ਵਿੱਚ ਪਿੰਕੀ ਕੈਟ ਆਪ ਦੱਸਦਾ ਰਿਹਾ ਕਿ ਕਿਵੇਂ ਪੀਲੀਆਂ ਦਸਤਾਰਾਂ ਵਾਲੇ ਤੇ ਚਿੱਟੇ ਕੁੜਤੇ ਪਜਾਮਾ ਵਾਲੇ ਬਿਲਕੁਲ ਸਿੱਖਾਂ ਵਰਗੇ ਸਿੱਖੀ ਸਰੂਪ ਵਾਲੇ ਖਾੜਕੂ ਪੈਦਾ ਕੀਤੇ ਗਏ। ਖਾੜਕੂ ਨਹੀਂ, ਇਸ ਵਿੱਚ ਕੈਟ ਜਾਂ ਟਾਊਟ ਕਹਿ ਦਈਏ, ਉਹ ਸੀਗੇ ਜਿਨ੍ਹਾਂ ਨੇ ਲਹਿਰ ਦੇ ਖਿਲਾਫ ਕੰਮ ਕਰਨਾ ਸੀ, ਜਾਣੀ ਕਿ ਉਹਨਾਂ ਨੇ ਉਹ ਵਾਰਦਾਤਾਂ ਕਰਨੀਆਂ ਸੀ ਜਿਨ੍ਹਾਂ ਦੇ ਨਾਲ ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਜੁਝਾਰੂ ਸਿੰਘਾਂ ਦੇ ਖਿਲਾਫ ਨਫ਼ਰਤ ਪੈਦਾ ਹੋ। ਸੋ ਜਿਹੜਾ ਅਮਰੀਕਾ ਦੇ ਵਿੱਚ ਕਿਸੇ ਮੰਦਿਰ ਦੀ ਕੰਧ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲਾ ਕੰਮ ਆ, ਇਹੋ ਜਿਹਾ ਕੰਮ ਹੋ ਸਕਦਾ ਭਾਰਤ ਸਰਕਾਰ ਦੇ ਕੋਈ ਕੈਟ ਟਾਊਟ ਕਰਨ, ਕਿਉਂਕਿ ਸਿੱਖ ਕੌਮ ਨੂੰ ਤਾਂ ਸਾਰਿਆਂ ਨੂੰ ਹੀ ਪਤਾ ਬਈ ਸਰਕਾਰ, ਭਾਰਤ ਸਰਕਾਰ ਇਹੋ ਜਿਹੀ ਕਰਤੂਤ ਕਰਵਾਉਣ ਨੂੰ ਫਿਰਦੀ ਹੈ। ਅਸੀਂ ਤਾਂ ਪਿਛਲੇ ਦਿਨਾਂ 'ਚ ਇਹ ਦਹਾਈ ਦਿੰਦੇ ਰਹੇ ਆ, ਪਿੱਟਦੇ ਫਿਰਦੇ ਆ ਵੀ ਇਹੋ ਜਿਹੇ ਸਿੱਖਾਂ ਦੀ ਬੜੀ ਲੋੜ ਆ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਕਸੂਤੀ ਫਸੀ ਹੋਈ ਭਾਰਤ ਸਰਕਾਰ ਨੂੰ ਇਸ ਚਿੱਕੜ ਦੇ ਵਿੱਚੋਂ ਕੱਢ ਸਕਣ, ਕਿਉਂਕਿ ਇਹਨਾਂ ਦਾ ਗੱਡਾ ਪੂਰੀ ਤਰ੍ਹਾਂ ਫਸਿਆ ਹੋਇਆ। ਪੂਰਾ ਕੰਮ ਇਸ ਵੇਲੇ ਟਾਈਟ ਆ, ਢਿੰਬਰੀ ਪੂਰੀ ਕਸੀ ਹੋਈ ਆ, ਸਾਰੀ ਦੁਨੀਆ ਦੇ ਵਿੱਚ ਜਲੂਸ ਨਿਕਲਿਆ ਹੋਇਆ ਇਹਨਾਂ ਦਾ। ਤੋ ਇਹੋ ਜਿਹੀ ਕਿਸੇ ਹਰਕਤ ਦੀ ਲੋੜ ਸੀ ਤੇ ਇਹੋ ਜਿਹੇ ਸਿੱਖ ਜਿਹੜੇ ਸਿੱਖ ਜਜ਼ਬਾਤਾਂ ਸਿੱਖ ਹਿੱਤਾਂ ਦੇ ਉਲਟ ਭੁਗਤ ਕੇ ਭਾਰਤ ਸਰਕਾਰ ਦੀ ਬੋਲੀ ਬੋਲ ਸਕਣ, ਉਹਨਾਂ ਦੀ ਬੜੀ ਭਾਰੀ ਲੋੜ ਆ। ਤੋ ਅਸੀਂ ਇਹ ਜਾਣਦੇ ਹਾਂ ਵੀ ਗੰਗੂ ਦੇ ਵਾਰਸ ਆ ਜਿਹੜੇ, ਉਹ ਕਿਸੇ ਵੀ ਇਹੋ ਜਿਹੀ ਕਰਤੂਤ ਨੂੰ ਅੰਜਾਮ ਦੇ ਸਕਦੇ ਆ। ਤੇ ਇਹ ਜਿਹੜੀ ਹਰਕਤ ਆ ਇਹਦੇ ਬਾਰੇ ਬਿਲਕੁਲ ਸਿੱਖਾਂ ਨੂੰ ਸਪਸ਼ਟ ਆ। ਇਹ ਨਾਰੇ ਮੂਹਰੇ ਜੇ ਲਿਖਣ ਵਾਲਾ ਕੰਮ ਜਾਂ ਤਾਂ ਕਾਮਰੇਡ ਕਰਦੇ ਹੁੰਦੇ ਆ, ਐਵੇਂ ਕੰਧਾਂ ਗਾਲੀਆਂ ਕਰਦੇ ਫਿਰੋ, ਤੇ ਜਾਂ ਫਿਰ ਇਹ ਲਾਲੇ ਆਪ ਕਰਦੇ ਹੁੰਦੇ ਆ। ਸਿੱਖਾਂ ਦੇ ਤਾਂ ਵਿੱਚ ਸਿੱਧੀ ਗੱਲ ਆ ਵੀ ਜਾਂ ਤਾਂ ਅਸੀਂ ਸਪਸ਼ਟ ਤੌਰ ਤੇ ਠੋਕ ਵਜਾ ਕੇ, ਜਿਵੇਂ ਇਸ ਵੇਲੇ ਦੁਨੀਆ ਭਰ ਵਿੱਚ ਪੰਥ ਦੀ ਗੱਲ ਚੱਲ ਰਹੀ ਆ, ਜਾਂ ਤਾਂ ਉਹ ਤਰੀਕਾ, ਜਾਂ ਫਿਰ ਜਿਵੇਂ ਮੱਸੇ ਰੰਗੜ ਦਾ ਸੋਧਾ ਲੱਗਿਆ ਸੀ ਉਵੇਂ ਸਿੱਖਾਂ ਨੇ ਕਰਨਾ ਹੁੰਦਾ। ਤੇ ਉਹ ਸਿੱਖਾਂ ਦੇ ਇਤਿਹਾਸ ਵਿੱਚ ਜਿਹੜਾ ਹੈਗਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲਾ ਕੰਮ, ਇਹੋ ਜਿਹਾ ਹੈ ਡਿਪਲੋਮੈਟਿਕ ਜੇ ਦੋਗਲੇ ਜੇ ਕੰਮ ਸਿੱਖ ਫਲਸਫੇ ਦਾ ਹਿੱਸਾ ਨਹੀਂ ਹੈਗੇ। ਸੋ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਿੱਖ ਆਪਦੇ ਇਤਿਹਾਸ ਅਤੇ ਫਲਸਫੇ ਤੋਂ ਜਿਹੜੀ ਆ ਸੇਧ ਲੈ ਕੇ ਆਪਦੀ ਲੜਾਈ, ਜਿਹੜੀ ਕਿ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ, ਸਿੱਖਾਂ ਦੇ ਉੱਤੇ ਜੋ ਜ਼ੁਲਮ ਇੰਡੀਆ ਨੇ ਕੀਤੇ ਆ ਉਹਨੂੰ ਨੰਗਾ ਕਰਨ ਦੇ ਲਈ ਸਾਰੇ ਸੰਸਾਰ ਦੇ ਵਿੱਚ ਸਿੱਖ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਔਰ ਇਹੀ ਤਰੀਕਾ ਜਿਹੜਾ ਹੈ ਇੰਡੀਆ ਦੀਆਂ ਚੀਕਾਂ ਕਢਾ ਰਿਹਾ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਹ ਬਦਨਾਮ ਹੋ ਰਹੇ ਨੇ ਕਿ ਦੇਖੋ ਇੱਕ ਚੰਗੀ ਕੌਮ ਜਿਹਦੇ ਕੋਲੇ ਮਨੁੱਖਤਾ ਦਾ ਭਲਾ ਕਰਨ ਦਾ, ਸਰਬੱਤ ਦਾ ਭਲਾ ਕਰਨ ਦਾ ਐਡਾ ਵੱਡਾ ਫਲਸਫਾ, ਤੇ ਉਹਨੂੰ ਇਹ ਲੋਕ ਕਿਵੇਂ ਖਤਮ ਕਰ ਰਹੇ ਨੇ। ਸਿੱਖਾਂ ਦਾ ਹਿੰਦੂਕਰਨ ਕਰਨ ਨੂੰ ਫਿਰਦੇ ਆ, ਸਿੱਖੀ ਦਾ ਭੋਗ ਪਾਉਣ ਨੂੰ ਫਿਰਦੇ ਆ, ਤੇ ਉੱਪਰੋਂ ਸਾਡੀ ਬਕਾਊ ਲੀਡਰਸ਼ਿਪ ਜਿਹਦੇ ਬਾਰੇ ਆਪਾਂ ਨੂੰ ਪਤਾ ਕਿ ਗੰਗੂ ਨੇ ਤਾਂ ਅੱਜ ਤੋਂ 3 ਸਦੀਆਂ ਪਹਿਲਾਂ, 300 ਸਾਲ ਪਹਿਲਾਂ ਸਿਰਫ 2 ਸਾਹਿਬਜ਼ਾਦੇ ਸੂਬਾ ਸਰਹੰਦ ਦੇ ਹਵਾਲੇ ਕੀਤੇ ਸੀ, ਪਰ ਸਾਡੀ ਅੱਜ ਦੀ ਲੀਡਰਸ਼ਿਪ ਨੇ ਤਾਂ ਪੂਰੀ ਦੀ ਪੂਰੀ ਸਿੱਖ ਕੌਮ ਹੀ ਗੰਗੂਆਂ ਦੇ ਹਵਾਲੇ ਕਰਤੀ, ਗੰਗੂ ਦੇ ਵਾਰਸਾਂ ਦੇ ਹਵਾਲੇ ਕਰਤੀ। ਤੇ ਬਹੁਤ ਹੀ ਜ਼ਿਆਦਾ ਭਿਆਨਕ ਜਿਹੜੇ ਦਿਨ ਨੇ ਜਾਂ ਨਤੀਜੇ ਆ ਉਹ ਸਾਨੂੰ ਭੁਗਤਣੇ ਪੈ ਰਹੇ ਨੇ। ਪਰ ਧੰਨ ਆ ਖਾਲਸਾ ਪੰਥ ਜਿਹੜਾ ਇਸ ਸੰਕਟ ਅਤੇ ਸੰਤਾਪ ਦੇ ਸਾਹਮਣੇ, ਇਸ ਜ਼ੁਲਮ ਦੇ ਸਾਹਮਣੇ ਡਟਿਆ ਹੋਇਆ। ਕਿਉਂ ਡਟਿਆ ਹੋਇਆ? ਕਿਉਂਕਿ ਸਾਹਿਬਜ਼ਾਦਿਆਂ ਦੇ ਉਹ ਇਲਾਹੀ ਬੋਲ ਜਿਹੜੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਕਹੇ ਸੀ ਕਿ ਪਹਿਲੀ ਗੱਲ ਤਾਂ ਸਾਨੂੰ ਯਕੀਨ ਹੀ ਨਹੀਂ ਵੀ ਤੁਸੀਂ ਸਾਨੂੰ ਛੱਡ ਦਿਓਗੇ, ਪਰ ਜੇ ਛੱਡ ਦਿਓਗੇ ਤਾਂ ਜੰਗਲਾਂ 'ਚ ਜਾਵਾਂਗੇ, ਹਥਿਆਰ ਘੋੜੇ ਅਤੇ ਜਵਾਨ ਇਕੱਠੇ ਕਰਾਂਗੇ, ਤੁਹਾਡੇ ਨਾਲ ਆ ਕੇ ਲੜਾਂਗੇ, ਤੇ ਉਦੋਂ ਤੱਕ ਲੜਦੇ ਰਵਾਂਗੇ ਜਦੋਂ ਤੱਕ ਜ਼ੁਲਮ ਦੀ ਤੇ ਜ਼ਾਲਮ ਦੀ ਹਾਰ ਨਹੀਂ ਹੋ ਜਾਂਦੀ। ਤੇ ਸਾਨੂੰ ਇਹ ਇਤਿਹਾਸ ਹਮੇਸ਼ਾ ਪ੍ਰੇਰਨਾ ਦਿੰਦਾ। ਇਹ ਵੱਖਰੀ ਗੱਲ ਆ ਕਿ ਸਾਡੇ ਧਰਮ ਦਾ ਹਿੰਦੂਕਰਨ ਕਰਨ ਦੇ ਲਈ
ਕਦੇ ਮੋਦੀ ਸਰਕਾਰ ਵੀਰ ਬਾਲ ਦਿਵਸ ਦਾ ਟਕਵੰਜ ਰਚਦੀ ਹੈ ਤੇ ਕਦੇ ਭਗਵੰਤ ਮਾਨ ਆਪਦੀਆਂ ਜਵੜੀਆਂ ਛੱਡਦਾ ਕਿ ਜੀ ਅਸੀਂ ਮਾਤਮ ਦੀ ਧੁਨ ਵਜਾਵਾਂਗੇ। ਖਾਲਸਾ ਪੰਥ ਨੂੰ ਤਾਂ ਚੇਤਾ ਕਿ ਸੂਬਾ ਸਰਹੱਦ ਦੀ ਕਚਹਿਰੀ ਵਿੱਚ ਜਾਂ ਚਮਕੌਰ ਦੇ ਵਿੱਚ ਜੋ ਸ਼ਹਾਦਤਾਂ ਹੋਈਆਂ ਜਾਂ ਖਦਰਾਣੇ ਦੀ ਢਾਬ ਤੇ ਜੋ ਸ਼ਹਾਦਤਾਂ, ਉਹ ਸਾਡੀਆਂ ਸ਼ਹਾਦਤਾਂ ਨੇ ਜਿਹੜਾ ਕੌਮ ਨੂੰ ਰੰਗ ਚਾੜਿਆ, ਜੋ ਚੜ੍ਹਦੀ ਕਲਾ ਹੋਈ ਹੈ, ਉਹ ਸਾਨੂੰ ਚੇਤੇ ਆ। ਸਾਨੂੰ ਇਹ ਚੇਤਾ ਕਿ ਜਦੋਂ ਇਹਨਾਂ ਸ਼ਹਾਦਤਾਂ ਦਾ ਜ਼ਿਕਰ, ਇਹਨਾਂ ਦੀ ਪੂਰੀ ਖਬਰ ਨੂਰੇ ਮਾਹੀ ਨੇ ਸੁਣਾਈ ਤਾਂ ਕਲਗੀਧਰ ਸ਼ਹਿਨਸ਼ਾਹ ਨੇ ਇਹ ਕਿਹਾ ਕਿ ਮੁਗਲ ਰਾਜ ਦੀ ਜੜ ਪੱਟੀ ਗਈ। ਸਾਨੂੰ ਤਾਂ ਇਹ ਪਤਾ ਕਿ ਜ਼ਫਰਨਾਮਾ ਲਿਖਿਆ ਸੀਗਾ ਔਰੰਗਜ਼ੇਬ ਨੂੰ ਇਹ ਸ਼ਹਾਦਤਾਂ ਤੋਂ ਬਾਅਦ। ਸਾਨੂੰ ਤਾਂ ਇਹ ਪਤਾ ਕਿ ਜਦੋਂ ਸਾਰੇ ਪਾਸਿਆਂ ਤੋਂ ਗੱਲ ਲੰਘ ਗਈ, ਫਿਰ ਕਲਗੀਧਰ ਸ਼ਹਿਨਸ਼ਾਹ ਨੇ 5 ਤੀਰ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ, ਜਿਨ੍ਹਾਂ ਦੀ ਕਮਾਂਡ ਹੇਠ ਗੁਰੂ ਦੇ ਖਾਲਸੇ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਤੀ ਸੀ। ਪਰ ਮਾਤਮ ਕਾਹਦਾ? ਮਾਤਮ ਹੁੰਦਾ ਜਦੋਂ ਹਾਰ ਜਾਈਏ, ਹੰਭ ਜਾਈਏ, ਲਿਫ ਜਾਈਏ, ਮਰ ਜਾਈਏ, ਮਰੂ ਮਰੂ ਕਰਦੇ ਫਿਰੀਏ। ਇੱਥੇ ਤਾਂ ਕਹਾਣੀ ਹੋਈ ਹੋਰ। ਇੱਥੇ ਤਾਂ ਗੁਰਾਂ ਦੇ ਖਾਲਸੇ ਨੇ, ਜੋਗੀ ਅੱਲਾ ਯਾਰ ਖਾਨ ਨੇ ਕਿੰਨਾ ਖੂਬਸੂਰਤੀ ਨਾਲ ਲਿਖਿਆ ਕਿ ਉਹ ਸਰਹੰਦ ਦੀ ਜਿਹੜੀ ਬਸਤੀ ਸੀ ਫਿਰ ਉਹ ਇੱਟਾਂ ਦਾ ਢੇਰ ਬਣ ਗਈ ਸੀ ਥੋੜੇ ਸਮੇਂ 'ਚ। ਸੋ ਜਿਹੜੇ ਜ਼ਾਲਮ ਨੂੰ, ਜਿਸ ਜ਼ੁਲਮ ਨੂੰ ਨਾਸ਼ ਕਰਨ ਦਾ ਸੀ, ਉਹਦੀ ਬੁਨਿਆਦ ਉਸ ਪਲ ਰੱਖ ਦਿੱਤੀ ਗਈ ਸੀ ਜਦੋਂ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਉੱਥੇ ਇਹ ਫੈਸਲੇ ਹੋ ਰਹੇ ਸੀ। ਉੱਥੇ ਕੋਈ ਸੁੱਚਾ ਆਨੰਦ ਹੋਵੇ, ਕੋਈ ਗੰਗੂ ਹੋਵੇ, ਕੋਈ ਹੋਰ ਹੋਵੇ, ਉਹਨਾਂ ਨੇ ਆਪ ਦਾ ਜੋ ਉਹਨਾਂ ਨੂੰ ਠੀਕ ਲੱਗਿਆ ਕੀਤਾ, ਪਰ ਸਾਹਿਬਜ਼ਾਦਿਆਂ ਨੇ ਤਾਂ ਗੁਰੂ ਆਸ਼ੇ ਅਨੁਸਾਰ ਆਪਦਾ ਫਰਜ਼ ਨਿਭਾਇਆ। ਸ਼ਹਾਦਤਾਂ ਹੋਈਆਂ ਤੇ ਸ਼ਹਾਦਤਾਂ ਨੇ ਇਤਿਹਾਸ ਪਲਟਾ ਸੁੱਟਿਆ। ਆ ਜਿਹੜੀਆਂ ਗੱਲਾਂ ਅੱਜ ਦੁਨੀਆ ਕਰਦੀ ਆ ਕਿ ਜੀ ਫਰਾਂਸ ਦੇ ਵਿੱਚ ਉੱਥੇ ਆਹ ਇਨਕਲਾਬ ਆਇਆ, ਫਲਾਨੇ ਰੂਸ ਵਿੱਚ ਇਨਕਲਾਬ ਆਇਆ, ਸਾਡਾ ਇਨਕਲਾਬ ਤਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਦੋਂ ਇਹ ਕਹਿਤਾ ਵੀ ਜ਼ਮੀਨ ਹਲ ਵਾਹਕਾਂ ਦੀ ਆ, ਉਦੋਂ ਹੀ ਆ ਗਿਆ ਸੀ। ਉਹ ਸਿੱਖ ਇਨਕਲਾਬ ਜਿਹਦੀਆਂ ਗੱਲਾਂ ਪੜ੍ਹ ਕੇ ਸੁਣ ਕੇ ਅੱਜ ਦੇ ਹਾਕਮਾਂ ਨੂੰ ਚਿੰਤਾ ਹੋ ਜਾਂਦੀ ਆ ਵੀ ਜੇ ਗੁਰਾਂ ਦੇ ਖਾਲਸੇ ਕੋਲੇ ਅੱਜ ਰਾਜਸੀ ਤਾਕਤ ਆ ਗਈ ਤਾਂ ਇਹ ਤਾਂ ਸਾਰੇ ਲੋਕਾਂ ਨੂੰ ਇਹਨਾਂ ਨਿਹਾਲ ਕਰ ਦੇਣਗੇ ਕਿ ਸਾਰੀ ਧਰਤੀ ਦੇ ਉੱਤੇ ਹੀ ਫਿਰ ਖਾਲਸੇ ਦਾ ਕਨਸੈਪਟ ਚੱਲੇਗਾ, ਖਾਲਸੇ ਦਾ ਰਾਜ ਦਾ ਸੰਕਲਪ ਚੱਲੇਗਾ। ਸੋ ਇਸੇ ਕਰਕੇ ਉਹ ਸਿੱਖੀ ਦਾ ਬਾਹਮਣੀਕਰਨ ਕਰਨ ਦੇ ਲਈ, ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਦੇ ਲਈ ਲੱਗੇ ਹੋਏ ਨੇ। ਪਰ ਉਲਟਾ ਕੰਮ ਹੋਇਆ ਪਿਆ। ਆਏ ਦਿਨ ਖਬਰਾਂ ਮਿਲਦੀਆਂ ਨੇ ਕਿ ਹੋਰਨਾਂ ਕੌਮਾਂ, ਧਰਮਾਂ, ਮਜ਼ਹਬਾਂ ਦੇ ਲੋਕ ਜਿਹੜੇ ਨੇ ਉਹ ਖਾਲਸਾ ਪੰਥ ਦਾ ਹਿੱਸਾ ਬਣ ਰਹੇ ਨੇ। ਅੱਜ ਵੀ ਇੱਕ ਇਸ ਤਰ੍ਹਾਂ ਦੀ ਖਬਰ ਇੱਥੇ ਸੋਸ਼ਲ ਮੀਡੀਆ ਤੇ ਮੈਂ ਪੜ੍ਹ ਰਿਹਾ ਸੀ ਕਿ ਜਦੋਂ ਕਿਸਾਨ ਮੋਰਚੇ ਵਿੱਚ ਇੱਕ ਉੱਥੇ ਨਵਨੀਤ ਸੀ ਜੈਦ ਉਹਦਾ ਨਾਂ, ਮੁੰਡੇ ਦਾ ਨਾਂ ਮੈਂ ਭੁੱਲ ਰਿਹਾ, ਉਹ ਜਿਹੜੇ ਵਾਟਰ ਕੈਨਨ ਜਦੋਂ ਪਾਣੀ ਦੀ ਜਿਹੜੀ ਬਛਾਰ ਹਰਿਆਣੇ 'ਚ ਸੁੱਟੀ ਗਈ ਤੇ ਉਹ ਨੌਜਵਾਨ ਨੇ ਉੱਤੇ ਚੜ੍ਹ ਕੇ ਛਾਲ ਮਾਰ ਕੇ ਉਹਦਾ ਮੂੰਹ ਭੁਆਤਾ ਸੀ, ਉਹਦੇ ਮਾਪਿਆਂ ਬਾਰੇ ਖਬਰ ਆਈ ਆ ਵੀ ਅੱਜ ਉਹਨਾਂ ਨੇ ਵੀ ਖੰਡੇ ਬਾਟੇ ਦੀ ਪਹੁਲ ਛਕੀ ਆ ਅਨੰਦਪੁਰ ਸਾਹਿਬ 'ਚ। ਹੋਰ ਵੀ ਹਰਿਆਣੇ ਤੋਂ ਧੜਾ ਧੜ ਸਿੱਖ ਸੱਜ ਰਹੇ ਨੇ ਲੋਕ। ਇਹ ਜਿਹੜਾ ਸਾਰਾ ਕੁਝ ਚਮਤਕਾਰ ਵਾਪਰ ਰਿਹਾ, ਕਿੱਥੇ ਤਾਂ ਅੱਜ ਤੋਂ ਕੁਝ ਅਰਸਾ ਪਹਿਲਾਂ ਇਹ ਚਿੰਤਾ ਸੀ ਵੀ ਸਾਡੇ ਨੌਜਵਾਨ ਸਿੱਖੀ ਸਰੂਪ ਨੂੰ ਤਿਆਗ ਰਹੇ ਨੇ, ਕਿਤੇ ਦੂਜੇ ਕੌਮਾਂ ਤਾਂ ਹਰਿਆਣੇ ਦੇ ਵਿੱਚ ਇੱਕ ਸਾਂਗਵਾਨ ਕਰਕੇ ਫੌਜ ਦਾ ਕੋਈ ਰਿਟਾਇਰ ਅਫਸਰ ਆ, ਉਹਦੀ ਇੰਟਰਵਿਊ YouTube ਤੇ ਸੁਣੋ, ਸੋਸ਼ਲ ਮੀਡੀਆ ਤੇ ਘੁੰਮ ਰਹੀ ਆ। ਉਹ ਵੀ ਇਹੀ ਕਹਿੰਦਾ ਕਿ ਮੈਂ ਸਾਰੀ ਉਮਰ ਬੀੜੀ ਸਿਗਰਟ ਤੇ ਪੁੱਠੇ ਚੱਜ ਜਿਹੜੇ ਮੈਂ ਕਦੇ ਨਹੀਂ ਉਹ ਛੱਡ ਸਕਦਾ ਸੀ। ਕਈ ਵਾਰੀ ਕੋਸ਼ਿਸ਼ ਕੀਤੀ ਪਰ ਮੈਂ ਜਿੱਦਣ ਤੋਂ ਗੁਰੂ ਵਾਲਾ ਬਣਿਆ, ਅੰਮ੍ਰਿਤ ਛਕਿਆ, ਸਿੰਘ ਸਜਿਆ, ਮੈਂ ਇਹਨਾਂ ਸਾਰੀਆਂ ਅਲਾਮਤਾਂ ਤੋਂ ਰਹਿਤ ਹੋ ਗਈ। ਸੋ ਸਿੱਖੀ ਦੀ ਚੜ੍ਹਦੀ ਕਲਾ ਹੋ ਰਹੀ ਆ, ਔਰ ਇਹੀ ਜਿਹੜੀ ਚੜ੍ਹਦੀ ਕਲਾ ਇਹ ਉਹਨਾਂ ਜ਼ਾਲਮ ਬੁੱਚੜ ਤੇ ਦੁਸ਼ਮਣਾਂ ਨੂੰ ਬਹੁਤ ਉਹਨਾਂ ਨੂੰ ਔਖ ਹੋ ਰਹੀ ਆ ਕਿ ਇਹ ਕਿੱਧਰ ਨੂੰ ਗੱਲ ਚਲੀ ਗਈ। ਇਹ ਠੀਕ ਆ ਕਿ ਜ਼ੁਲਮ ਕਰਨ ਵੇਲੇ ਜ਼ਾਲਮ ਕੋਈ ਕਸਰ ਨਹੀਂ ਛੱਡਦਾ, ਪਰ ਗੁਰਾਂ ਦਾ ਖਾਲਸਾ ਜਿਹੜਾ ਹੈਗਾ ਉਹ ਹਿਸਾਬ ਵੀ ਲਾਜ਼ਮੀ ਲੈਂਦਾ। ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਹਿਸਾਬ ਕਿਤਾਬ ਦੀ ਗੱਲ ਛਿੜੀ ਹੋਈ ਆ। ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਕਾਰਜਕਾਰੀ ਜਥੇਦਾਰ ਲਾਏ ਸੀ 1986 ਦੇ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਨੂੰ 1992 ਦੇ ਵਿੱਚ ਦਸੰਬਰ ਦੇ ਇਹਨਾਂ ਦਿਨਾਂ ਦੇ ਵਿੱਚ ਜਗਰਾਉਂ CIA ਸਟਾਫ ਦੇ ਵਿੱਚ ਬਹੁਤ ਬੇਕਿਰਕੀ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਤੇ ਇਹ ਗੱਲ ਆਪਾਂ ਸਾਰੇ ਚੇਤੇ ਰੱਖੋ ਕਿ ਜਿਨ੍ਹਾਂ ਦੋਸਤਾਂ ਨੇ ਇਹ ਕਾਰਾ ਕੀਤਾ ਸੀ ਉਹਨਾਂ ਦੇ ਅੰਤਮ ਪਲ ਜਿਹੜੇ ਸੀ, ਜਿਨ੍ਹਾਂ ਦੀ ਜਾਨ ਹੁਣ ਤੱਕ ਨਿਕਲੀ ਆ, ਚਾਹੇ ਉਹ
हर भगवान सीगा एक DSP, एक घोटना, इन्हां दी जो दुर्गति हुई आ वो भी एक इतिहास का हिस्सा। बहुत माड़े हाल इन्हां लोकां दे होए ते बाकियां पापियां दा भी यही हाल होना। वो जिहड़े तरसेम पुलसिए ने कहा कि जी मेरी हथकड़ी जिहड़ी सीगी बेल्ट नूं लाई हुई सीगी ते ओह हथकड़ी ते बेल्ट तोड़वा के भज गए आ भाई कौंके, ਉਹ ਜਾਂ ਹੋਰ ਜਿੰਨੇ ਨੇ ਇਹ ਸਾਰੇ ਇੱਥੇ ਜਿਉਂਦੇ ਜੀ ਨਰਕ ਭੋਗ ਰਹੇ ਨੇ। ਤੇ ਭਾਈ ਜਿਹੜਾ ਦਰਸ਼ਨ ਸਿੰਘ ਹਠੂਰ ਉਹ ਉੱਥੇ ਪੁਲਿਸ 'ਚ ਸੀਗਾ ਮੁਲਾਜ਼ਮ। ਉਹ 1998 ਦੇ ਵਿੱਚ ਜਦੋਂ ਲੁਧਿਆਣੇ ਇੱਕ ਸਮਾਗਮ ਸੀ ਮਨੁੱਖੀ ਹੱਕਾਂ ਦੇ ਬਾਰੇ, ਉੱਥੇ ਆ ਕੇ ਬੋਲਿਆ ਸੀ। ਉਦੋਂ ਤੋਂ ਇਹ ਕਹਾਣੀ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ, ਜਿਹਦੇ ਵਿੱਚ BP ਤਿਵਾੜੀ ਨੂੰ ਫਿਰ ਦਿੱਤੀ ਗਈ ਸੀ ADGP ਨੂੰ ਸਾਰੀ ਇਹਦੀ ਜਾਂਚ ਕਰਨ ਦੀ। ਤੇ ਜਾਂਚ ਰਿਪੋਰਟ ਉਦੋਂ ਤੋਂ 25 ਸਾਲ ਤੋਂ ਸਰਕਾਰਾਂ ਦੱਬੀ ਬੈਠੀਆਂ ਨੇ, ਭਾਵੇਂ ਉਹ ਅਲੱਗ-ਅਲੱਗ ਤਰੀਕਿਆਂ ਨਾਲ ਰਿਪੋਰਟਾਂ ਬਾਹਰ ਆ ਚੁੱਕੀਆਂ ਨੇ, ਪਰ ਹੁਣ ਨਵੇਂ ਸਿਰਿਓਂ ਇਹ ਸਾਰਾ ਮਾਮਲਾ ਜਿਹੜਾ ਹੈਗਾ ਉਹ ਜਨਤਾ ਦੀ ਕਚਹਿਰੀ ਵਿੱਚ ਆਇਆ, ਜਿਹਦੇ ਵਿੱਚ ਕਮਾਲ ਦੀ ਗੱਲ ਇਹ ਹੋਈ ਕਿ ਜਿਹੜੀ ਬਾਦਲ ਦਲ ਦੀ ਹੁਣ ਤੱਕ ਇਹ ਨੀਤੀ ਰਹੀ ਆ ਕਿ ਆਪਾਂ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦੇ ਘਾਣ ਬਾਰੇ ਚੁੱਪ ਰਹਿਣਾ। ਉਦੋਂ ਕਹਿੰਦੇ ਸੀਗੇ ਜੀ ਮਾਹੌਲ ਖਰਾਬ ਹੋਊਗਾ, ਜ਼ਖਮ ਉੱਚੜ ਜਾਣਗੇ, ਉਹ ਸਾਰਾ ਕੁਝ ਕਰਦੇ ਕਰਾਉਂਦਿਆਂ ਨੂੰ ਅੱਜ ਫਿਰ ਵਿਪਤਾ ਨੇ ਘੇਰ ਲਿਆ। ਇਹ ਤਾਂ ਸਮਝਦਾ ਸੀ ਸੁਖਬੀਰ ਸਿੰਘ ਬਾਦਲ ਵੀ ਮੈਂ ਅਕਾਲ ਤਖਤ ਸਾਹਿਬ ਦੇ ਨੇੜੇ ਖੜ ਕੇ ਇੱਕ ਵਾਰੀ ਆਪਦੇ ਹੀ ਬੰਦਿਆਂ ਦੇ ਵਿਚਾਲੇ ਖੜ ਕੇ ਡਰਾਮਾ ਜਿਹਾ ਕਰ ਲਿਆ ਕਿ ਲਓ ਜੀ ਮੇਰੇ ਤੋਂ ਜਿਹੜੀਆਂ ਜਾਣੇ ਅਣਜਾਣੇ ਗਲਤੀਆਂ ਹੋਈਆਂ ਮੈਂ ਮਾਫੀ ਮੰਗਦਾ। ਉਹ ਸ਼ੋਸ਼ਾ ਜਿਹਾ ਤਾਂ ਚੱਲਿਆ ਨਹੀਂ, ਉਲਟਾ ਨਵਾਂ ਇੱਕ ਆ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ ਫੇਰ ਗਲ ਪੈਂਦਾ ਦਿਖ ਰਿਹਾ। ਅੱਜ ਇਹ ਖਬਰ ਚਰਚਾ 'ਚ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਦਲ ਦਲ ਵੱਲੋਂ ਹੀ ਲਾਏ ਹੋਏ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਇਹ ਜਿਹੜੀ ਰਿਪੋਰਟ ਆ ਭਾਈ ਕੌਂਕੇ ਵਾਲੀ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਦਲ ਕਿਆਂ ਦੀ ਹੈ ਤੇ ਉਹਨਾਂ ਨੂੰ ਕਿਹਾ ਕਿ ਕਾਰਵਾਈ ਕਰਾਓ। ਜੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁਕੱਦਮੇ ਨੂੰ, ਇਸ ਰੌਲੇ ਨੂੰ ਅੱਗੇ ਲੈ ਕੇ ਤੁਰਦੀ ਹੈ ਤਾਂ ਹਰ ਥਾਂ ਦੇ ਉੱਤੇ ਮੀਡੀਆ ਨੇ, ਲੋਕਾਂ ਨੇ ਇਹ ਸਵਾਲ ਪੁੱਛਣਾ ਕਿ ਜਦੋਂ ਤੁਹਾਡੇ ਅਕਾਲੀ ਦਲ ਦੇ ਕੋਲੇ ਰਾਜ ਸੱਤਾ ਸੀ ਉਦੋਂ ਤੁਸੀਂ ਕੀ ਕੀਤਾ। ਸੋ ਅਕਾਲੀ ਦਲ ਲਈ, ਬਾਦਲ ਦਲ ਲਈ, ਸੁਖਬੀਰ ਪਾਰਟੀ ਲਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜਾ ਸਵਾਲ ਆ ਉਹਨਾਂ ਨੂੰ ਘੇਰਨ ਵਾਲਾ ਇਹ ਸਾਹਮਣੇ ਆ ਰਿਹਾ। ਇਹ ਠੀਕ ਆ ਕਿ ਜਿਨ੍ਹਾਂ ਨੂੰ ਸਵਾਰਥ ਪਿਆਰੇ ਨੇ, ਜਿਨ੍ਹਾਂ ਨੂੰ ਸੱਤਾ ਪਿਆਰੀ ਆ, ਉਹਨਾਂ ਨੇ ਆਪਦੇ ਤਰੀਕੇ ਨਾਲ ਸੁਖਬੀਰ ਬਾਦਲ ਨਾਲ ਜੱਫੀਆਂ ਸ਼ੁਰੂ ਕਰ ਲਈਆਂ ਨੇ। ਢੀਂਡਸਾ ਗਰੁੱਪ ਦੀ ਇੱਕ ਮੀਟਿੰਗ ਹੋ ਚੁੱਕੀ ਆ, ਜਿਹਦੇ ਵਿੱਚ ਉਹਨਾਂ ਦੀ ਪਹਿਲਾਂ ਤਾਂ ਇਹ ਸੀ ਕਿ ਜੀ ਜਦੋਂ ਤੱਕ ਆਪਦੀਆਂ ਕਰਤੂਤਾਂ ਲਈ ਮਾਫੀ ਨਹੀਂ ਮੰਗਦਾ, ਜਦੋਂ ਤੱਕ ਉਹ ਨਾਂ ਲੈ ਕੇ ਨਹੀਂ ਕਹਿੰਦਾ ਕਿ ਮੈਂ ਜੀ ਬਰਗਾੜੀ 'ਚ ਜਾਂ ਮੈਂ ਸੈਣੀ ਜਾਂ ਫਲਾਨਾ, ਉਹਨਾਂ ਟਾਈਮ ਅਸੀਂ ਕੋਈ ਗੱਲ ਨਹੀਂ ਕਰਨੀ। ਪਰ ਹੁਣ ਕਹਾਣੀ ਦੂਜੇ ਪਾਸੇ ਨੂੰ ਤੋਰੀ ਫਿਰਦੇ ਆ। ਹੁਣ ਕਿਉਂਕਿ ਵੋਟਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਉਹ 'ਚ ਦਿਖ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਵੀ ਅਗਲੇ ਨੇ ਸੈੱਟ ਕਰਾਉਣਾ, ਤੋਂ ਸੁਖਦੇਵ ਸਿੰਘ ਢੀਂਡਸੇ ਵਾਲਾ ਗਰੁੱਪ ਆ ਜਿਹੜਾ ਉਹ ਵੀ ਹੁਣ ਪੂਰੀ ਤਰ੍ਹਾਂ ਤਿਆਰ ਹੋਇਆ ਬੈਠਾ ਵਾ ਬਈ ਆਪਾਂ ਕੋਈ ਰਾਹ ਸਿਰਾ ਜਿਹਾ ਬਣਾ ਕੇ ਜੇ ਬਣਦਾ ਹੋਵੇ 2-4 ਸੀਟਾਂ ਆਪਾਂ ਨੂੰ ਦੇ ਦੇਣਗੇ ਤੇ ਆਪਾਂ ਇੱਥੇ ਪੰਜਾਬ ਦੇ ਵਿੱਚ ਫੇਰ ਦੁਬਾਰਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਦਾਰੀ ਕਬੂਲ ਕਰ ਲਈਏ। ਬੀਬੀ ਜਗੀਰ ਕੌਰ ਵੀ ਕਹਿੰਦੀ ਫਿਰਦੀ ਆ ਮੈਨੂੰ ਤਾਂ ਕੱਢਿਆ ਸੀ, ਮੈਨੂੰ ਦੁਬਾਰਾ ਵਾਪਸ ਲੈ ਲੈਣ। ਹੋਰ ਵੀ ਜਿਹੜੇ ਇਸ ਤਰੀਕੇ ਨਾਲ ਅਕਾਲੀ ਦਲ ਦੇ ਨਾਲ ਵਿਗੜੇ ਹੋਏ ਜਾਂ ਕੱਢੇ ਹੋਏ ਜਾਂ ਹੋਰ, ਉਹ ਸਾਰਿਆਂ ਦੇ ਹੁਣ ਕੱਟੇ ਬੱਸੇ ਜੇ ਨੇੜੇ ਕਰਨੇ ਸ਼ੁਰੂ ਕੀਤੇ ਹੋਏ ਨੇ। ਅੱਜ ਜਿਹੜਾ ਜਾਗੋ ਪਾਰਟੀ ਦਾ ਪ੍ਰਧਾਨ ਉੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਰਿਹਾ ਮਨਜੀਤ ਸਿੰਘ ਜੀਕੇ, ਉਹਨੇ ਵੀ ਅੱਜ ਬਾਦਲ ਦਲ ਦਾ ਪੱਲਾ ਫੜਿਆ। ਸਰਨਾ ਸਾਹਿਬ ਪਹਿਲੋਂ ਹੀ ਨੇ। ਸੋ ਜਿਹੜੇ ਲੋਕ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਇਹ ਦਿਖਾਵਾ ਕਰਦੇ ਰਹੇ ਨੇ ਕਿ ਸਾਨੂੰ ਬੜਾ ਦੁੱਖ ਵਾ, ਸਾਨੂੰ ਬੜੀ ਤਕਲੀਫ ਆ ਕਿ ਬਾਦਲ ਦਲ ਦੇ ਰਾਜ ਭਾਗ ਵਿੱਚ ਸਿੱਖ ਹੱਕਾਂ ਦੀ, ਸਿੱਖ ਹਿੱਤਾਂ ਦੀ ਹੇਠੀ ਹੋਈ, ਇਹ ਕਹਿ ਕੇ ਉਹਨਾਂ ਨੇ ਇੱਕ ਵਾਰੀ ਲੋਕਾਂ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡੀ। ਬੜੀ ਉਹ ਬਿਆਨਬਾਜ਼ੀ ਕਮਾਲ ਦੀ ਕਰਦੇ ਰਹੇ। ਪਰ ਇਹੀ ਸਾਰੇ ਲੋਕ ਹੁਣ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਈ ਮਾਫੀ ਨਹੀਂ ਮੰਗੀ, ਕੋਈ ਮਤਲਬ ਗੱਲ ਨਹੀਂ, ਕੋਈ ਅਕਾਲ ਤਖਤ ਤੇ ਪੇਸ਼ ਹੋਣ ਦੀ ਗੱਲ ਨਹੀਂ, ਜਿਹੜੀ ਸਾਡੀ ਸਿੱਖ ਪਰੰਪਰਾ ਉਹਨੂੰ ਅਗਲੇ ਨੇ ਠਿੱਠ ਕੀਤਾ। ਸਿੱਖ ਪਰੰਪਰਾ ਅਨੁਸਾਰ ਬਣਦਾ ਤਾਂ ਇਹ ਆ
कि पहला अकाल तख्त साहब के उत्ते आपदा मुआफ पेश होने लई आपदी चिट्ठी पत्र करे। उपरंत अकाल तख्त साहब वाले स्पैशल पुछण उन्होंने कि भाई तू किहड़े गुनाह की माफी मंग रहा, तैनू पता कि तू की कीता आपदे राज विच की कुछ करवाया। और उन्होंने सारिया गल्लां दे विच आ भी आउणी गल कि भाई गुरदेव सिंह क्योंकि अकाल तख्त दे जथेदार सीगे, तुसीं डीपी तबाड़ी की ड्यूटी लाई ते उन्हां कातलां दे खिलाफ कार्रवाई करन तो क्यों भज गए, तुसीं उन्हां सिखां दे उत्ते जुल्म क्यों कीता जिहड़े कहंदे सी कि डेरा सरसा दीयां करतूतां दा विरोध करदे सी जां जिहड़े लोक पंथ दी चढ़दी कला लोचदे सी। बड़े जिहड़े ने अहम मसले ने, पर सब तो वड्डा मसला ये कि साहिब श्री गुरु ग्रंथ साहिब दे पावन स्वरूप जिन्हां दी चोरी बारे भी बुरज जवाहर के तो सरसे वाले ने स्वरूप चोरी की, जां वो स्वरूप हुण कित्थे आ जिहड़ा बाकी बचिया होया हिस्सा सी। क्योंकि सब दुनिया दे विच इस गल दी चर्चा आ कि बादल दल दे राज दे विच ही वो पावन स्वरूप जिहड़ा सी वो मिल गया सी ते वो स्वरूप इस पार्टी ने कित्थे गायब कीता, उहदे लई भी सरदार सुखबीर सिंह बादल जिम्मेवार ने। फिर जिहड़े पावन स्वरूप श्रोमणी गुरुद्वारा प्रबंधक कमेटी दे 300 तो उपर घटिया होया दा वधिया होया दा मसला, उहदा की हाल चाल, होर बड़े मसले ने धर्म नाल जुड़े हुए, साडे धार्मिक विश्वासां नाल जुड़े हुए मसले। फिर उस तो बाद विच जिहड़ी साडी पंथ दी कौम दी बहुत वड्डी विरासत वा, साडी कौम दी जिहड़ी थां थां दे उत्ते गुरुद्वारियां दे रूप दे विच गुरधामां दे रूप दे विच विरासत वा, उहदे लई की कीता। अकाली भाजपा गठजोड़ सी, तुसीं सिख नौजवानां दी रिहाई लई कख नहीं कीता। भाई बलवंत सिंह राजोआणा ही छड़ा लेंदे, होर किसी दी गल तां रह गई सी पासे, पर उहनूं तां की छड़ाउणा सी। तुसीं तां इह भी नहीं कदे कहा कि गुरुद्वारा मटन कश्मीर दे विच जिथे पंडित शिवदत्त किरपा राम दत्त इन्हां दे परिवारां दा जिथे इकट्ठ होया सी कश्मीरी पंडितां दा कि नौवें पातशाह दे दरबार च जाके आपदे तिलक जंजू दी राखी लई पुकार करी, उत्थे हिंदू तवियां दा बामणां दा कब्जा कीता होया, गुरुद्वारा डांगमार साहिब ते कब्जा किया होया, हर की पौड़ी हरिद्वार ग्वालियर के किले वाला गुरुद्वारा, जगन्नाथपुरी मंगू मठ, घट्टो घट्ट 500 इहो जिहे गुरुद्वारे ने जिहड़े ब्राह्मणवादियां दे कब्जे च ने। ते अकाली भाजपा गठजोड़ जिहड़ा हैगा वो चटना जेकर तुसीं ਉਹਦੇ ਵਿੱਚ ਸਿੱਖਾਂ ਦੇ ਹੱਕਾਂ ਲਈ ਸਿੱਖਾਂ ਦੇ ਹਿੱਤਾਂ ਲਈ ਫਿਰ ਸਾਨੂੰ ਮਿਲਿਆ ਕੀ ਆ ਇਸ ਰਾਜਪਾਲ ਦੇ ਵਿੱਚ ਬੜੇ ਮਸਲੇ ਆ ਪਰ ਇਹਨਾਂ ਮਸਲਿਆਂ ਵੱਲ ਤਾਂ ਕਿੱਥੇ ਕਿਸੇ ਨੇ ਜਾਣਾ ਹੁਣ ਤਾਂ ਅਗਲੇ ਕਹਿੰਦੇ ਆ ਜੀ ਛੱਡੋ ਪਰਾਂ ਇਹਨਾਂ ਗੱਲਾਂ ਨੂੰ ਜੇ ਇਹ ਮਸਲੇ ਛੇੜਾਂਗੇ ਤਾਂ ਵਿਪਤਾ ਪਊਗੀ ਸਾਨੂੰ ਛੇਤੀ ਛੇਤੀ ਤੁਸੀਂ ਬਸ ਏਕਤਾ ਕਰਾਓ ਸੋ ਏਕਤਾ ਹੁਣ ਸ਼ੁਰੂ ਹੋ ਰਹੀ ਆ ਪਰ ਇਹ ਜਿਹੜੀ ਅਕਾਲੀ ਦਲ ਦੇ ਲੀਡਰਾਂ ਦੀ ਏਕਤਾ ਇਹ ਕੌਮ ਦੀ ਏਕਤਾ ਬਿਲਕੁਲ ਨਹੀਂ ਹੈ ਇਹ ਪੰਥ ਦੀ ਏਕਤਾ नहीं है ਇਹ ਤਾਂ ਕੁਝ ਸਵਾਰਥੀ ਜਿਹੜੇ ਸਿਆਸੀ ਭਲਵਾਨ ਨੇ ਜਿਨ੍ਹਾਂ ਦੇ ਆਪਦੇ ਹੱਕਾਂ ਦੀ ਜਾਂ ਹਿੱਤਾਂ ਦੀ ਲੜਾਈ ਆ ਸਵਾਰਥਾਂ ਦੀ ਲੜਾਈ ਆ ਇਹ ਪਹਿਲਾਂ ਵੀ ਇਦਾਂ ਇਕੱਠੇ ਹੁੰਦੇ ਰਹੇ ਨੇ ਤੇ ਫਿਰ ਲੜ ਪੈਂਦੇ ਆ ਫਿਰ ਇਕੱਠੇ ਹੋ ਪੈਂਦੇ ਆ ਫਿਰ ਲੜ ਪੈਂਦੇ ਆ ਪਿਛਲੇ 40-50 ਸਾਲ ਦੇ ਵਿੱਚ 70 ਵਾਰ ਲੜੇ ਹੋਣੇ ਆ 70 ਵਾਰ ਇਕੱਠੇ ਹੋਏ ਹੋਣੇ ਆ ਆਹੀ ਸੁਖਬੀਰ ਸਿੰਘ ਬਾਦਲ 1999 ਮੌਕੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਕਹਿੰਦਾ ਹੁੰਦਾ ਸੀ ਇਹ ਨੀਲੀ ਕਾਂਗਰਸ ਆ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਜਥੇਦਾਰ ਟੌੜਾ ਨੇ ਉਦੋਂ ਦੁਨੀਆ ਨੂੰ ਲੱਗਦਾ ਹੁੰਦਾ ਸੀ ਜਥੇਦਾਰ ਟੌੜਾ ਨੇ ਹੁਣ ਨਹੀਂ ਕਦੇ ਇਹਨਾਂ ਦੇ ਨੇੜੇ ਆਉਣਾ ਜਿੰਨਾ ਕਿ ਇੱਕ ਦੂਜੇ ਦੇ ਖਿਲਾਫ ਬੋਲ ਚੁੱਕੇ ਆ ਪਰ ਪਤਾ ਹੀ ਉਦੋਂ ਲੱਗਿਆ ਜਦੋਂ ਮਿੰਟੋ ਮਿੰਟੀ ਜੱਫੀਆਂ ਪੈ ਗਈ ਸੋ ਇਹ ਲੋਕ ਜਾਂ ਇਹਨਾਂ ਦੇ ਮਗਰ ਲੱਗੇ ਲੋਕ ਇਸੇ ਤਰੀਕੇ ਨਾਲ ਖੱਜਲ ਖੁਆਰ ਹੁੰਦੇ ਰਹੇ ਨੇ ਤੇ ਹੋਣਗੇ ਪਰ ਜਿਹੜੀ ਅਸਲੀ ਗੱਲ ਆ ਸਾਡੇ ਕਰਨ ਵਾਲੀ ਉਹ ਇਹ ਆ ਕਿ ਸਾਡੀ ਕੌਮ ਦੇ ਹੱਕਾਂ ਜਾਂ ਹਿੱਤਾਂ ਲਈ ਸਾਨੂੰ ਕੋਈ ਠੋਸ ਜਿਹੜੀ ਆ ਗੱਲ ਉਹ ਲੱਭਣੀ ਚਾਹੀਦੀ ਹੁਣ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਦੇ ਰਾਜ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਦਾ ਤੇ ਹੋਰ ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਕਤਲੇਆਮ ਹੋਇਆ ਪਰ ਇਸੇ ਧਰਤੀ ਦੇ ਉੱਤੇ ਉਹੀ ਕਾਂਗਰਸ ਉਸੇ ਬਿਆੰਤੇ ਦੇ ਪੋਤੇ ਤੇ ਹੋਰ ਪਰਿਵਾਰ ਦੇ ਮੈਂਬਰ ਟਿਕਟਾਂ ਲੈ ਕੇ ਜਿੱਤਦੇ ਨੇ ਕੌਣ ਵੋਟ ਪਾਉਂਦਾ ਭਾਈ ਉਹਨਾਂ ਨੂੰ ਇਸ ਕਾਂਗਰਸ ਦਾ ਤਾਂ ਪੰਜਾਬ ਦੇ ਵਿੱਚ ਮੈਂਬਰ ਪੰਚਾਇਤ ਵੀ ਨਹੀਂ ਜਿੱਤਣਾ ਚਾਹੀਦਾ ਪਰ ਇਸੇ ਧਰਤੀ ਉੱਤੇ ਜਿਹੜੀ ਸਿੱਖ ਬਹੁ ਗਿਣਤੀ ਵਾਲੀ ਧਰਤੀ ਆ ਪੰਜਾਬ ਇੱਥੋਂ ਉਸੇ ਬਿਆੰਤੇ ਬੁੱਚੜ ਦੇ ਪਰਿਵਾਰ ਦੇ ਮੈਂਬਰ ਜਿੱਤਦੇ ਨੇ ਹੋਰ ਜਿਹੜੇ ਜ਼ਾਲਮ ਤੇ ਬੁੱਚੜ ਲੋਕ ਨੇ
ਉਹ ਜਿੱਤਦੇ ਨੇ ਤੇ ਇੱਥੋਂ ਹੀ ਆ ਬਾਦਲ ਦਲੀਏ ਜਿੱਤਦੇ ਨੇ। ਇਹ ਕੀ ਸਾਡੀ ਫਿਤਰਤ ਨੂੰ ਹੋ ਕੀ ਗਿਆ? ਜੇਕਰ ਸਾਡਾ ਇਸ ਸਿਸਟਮ ਤੋਂ ਬਗੈਰ ਸਰਦਾ ਹੀ ਨਹੀਂ ਤਾਂ ਘੱਟੋ ਘੱਟ ਕੋਈ ਕੌਮ ਇਹਨਾਂ ਮਸਲਿਆਂ ਦੇ ਬਾਰੇ ਇਹਨਾਂ ਨਾਲ ਕੋਈ ਵਾਅਦਾ, ਕੋਈ ਕਮਿਟਮੈਂਟ ਹੀ ਕਰ ਲਿਆ ਕਰੇ ਵੀ ਜੇਕਰ ਸਾਡੀ ਸਪੋਰਟ ਹਮਾਇਤ ਲੈਣੀ ਹੈ ਤਾਂ ਭਾਈ ਤੁਹਾਨੂੰ ਸਾਡੇ ਆਹ ਮਸਲੇ ਹੱਲ ਕਰਨੇ ਪੈਣੇ। ਪਰ ਅਗਲੇ ਮਸਲਿਆਂ ਦੇ ਲਈ ਵਾਅਦੇ ਵੀ ਕਰ ਲੈਣਗੇ, ਜਿਵੇਂ 1997 ਚ ਪੰਥ ਨੇ ਤਾਂ ਹਜੇ ਕਿਹਾ ਨਹੀਂ ਸੀ, ਉਦੋਂ ਪਹਿਲਾਂ ਹੀ ਜਿਹੜੇ ਬਾਦਲ ਦਲ ਦੇ ਲੀਡਰ ਸੀ ਉਹ ਸੌਹਾਂ ਖਾਂਦੇ ਫਿਰਦੇ ਸੀ ਵੀ ਇੱਕ ਵਾਰੀ ਸਾਨੂੰ ਕੁਰਸੀ ਨੂੰ ਹੱਥ ਪਵਾ ਦਿਓ, ਅਸੀਂ ਜਿੰਨੇ ਜ਼ਾਲਮ ਤੇ ਬੁੱਚੜ ਪੁਲਸੀਏ ਨੇ ਇਹਨਾਂ ਨੂੰ ਜੇਲ੍ਹਾਂ 'ਚ ਧੱਕਾਂਗੇ ਤੇ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਅੰਦਰ ਕੀਤਾ ਹੋਇਆ ਉਹਨਾਂ ਦੀਆਂ ਰਹਾਈਆਂ ਹੋਣਗੀਆਂ। ਅਗਲੇ ਮੁੱਕਰ ਗਏ ਬੜੀ ਮੌਜ ਨਾਲ। ਤੇ ਉਹ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਗੱਲ ਦੇ ਉੱਤੇ ਬਹਿਸ ਕਰਵਾ ਰਹੀ ਸੀ ਕਿ ਪੰਜਾਬ ਦੇ ਵਿੱਚ ਜੋ 1978 ਤੋਂ ਬਾਅਦ ਵਿੱਚ ਇੱਥੇ ਮਾਹੌਲ ਬਣਿਆ, ਖਾੜਕੂਬਾਦ ਚੱਲਿਆ ਜਾਂ ਖਾਲਿਸਤਾਨ ਦਾ ਸੰਘਰਸ਼ ਜਾਂ ਹੋਰ ਆ, ਇਹਦੇ ਕੀ ਕਾਰਨ ਨੇ, ਕੀ ਇਹਦਾ ਹਿਸਾਬ ਕਿਤਾਬ ਆ, ਇਹਦੇ ਉੱਤੇ ਬਹਿਸ ਉਹ ਕਾਂਗਰਸ ਕਰਵਾਉਂਦੀ ਫਿਰਦੀ ਆ ਜਿਹੜੀ ਸਾਡੇ ਘਾਣ ਲਈ, ਸਾਡੀ ਨਸਲਕੁਸ਼ੀ ਲਈ ਸਭ ਤੋਂ ਵੱਧ ਦੋਸ਼ੀ। ਇਹ ਕੰਮ ਤਾਂ ਅਕਾਲੀ ਦਲ ਦਾ ਸੀ। ਹੁਣ ਆਮ ਆਦਮੀ ਪਾਰਟੀ ਦਾ ਰਾਜ। ਹੁਣ ਲੋਕ ਜਾਂ ਸੰਗਤਾਂ ਜਾਂ ਸ਼੍ਰੋਮਣੀ ਕਮੇਟੀ ਜਾਂ ਪੰਥਕ ਧਿਰਾਂ ਇਹ ਕਹਿਣ ਕਿ ਜੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਮੁਕੱਦਮਾ ਦਰਜ ਕਰੋ ਤਾਂ ਦੁਨੀਆ ਹੱਸੂਗੀ ਕਿ ਤੁਹਾਡੇ ਅਕਾਲੀ ਕਿੱਥੇ ਮਰ ਗਏ, ਉਹਨਾਂ ਤੋਂ ਕਿਉਂ ਨਹੀਂ ਹੋਇਆ। ਪਰ ਜੇ ਕੱਲ ਕਲਾਂ ਨੂੰ ਫੇਰ ਸੱਤਾ ਹੱਥ ਆ ਜਾਵੇ, ਮਤ ਸੋਚੋ ਕਿ ਕੋਈ ਪੰਥ ਦਾ ਭਲਾ ਇਹ ਸੁਖਬੀਰ ਬਾਦਲ ਐਂਡ ਕੰਪਨੀ ਕਰ ਦੂ। ਪਿਛਲੇ ਦਿਨਾਂ ਦੇ ਵਿੱਚ ਇੱਕ ਸੱਜਣ ਨੇ ਬਹੁਤ ਇਤਰਾਜ਼ ਕੀਤਾ ਕਿ ਜੀ ਤੁਸੀਂ ਬਾਦਲਕਿਆਂ ਦੇ ਖਿਲਾਫ ਜਦੋਂ ਬੋਲਦੇ ਹੋ ਬਹੁਤ ਬੇਕਿਰਕੀ ਨਾਲ ਉਹਨਾਂ ਦੀਆਂ ਗੱਲਾਂ ਕਹਿੰਦੇ ਹੋ ਤੇ ਕਹਿੰਦੇ ਵੀ ਸੱਚੀਆਂ, ਪਰ ਇਹਦੇ ਨਾਲ ਕਾਂਗਰਸ ਦਾ ਲਾਭ ਹੁੰਦਾ। ਜਦੋਂ ਤੁਸੀਂ ਬੀਜੇਪੀ ਦੀਆਂ ਕਰਤੂਤਾਂ ਖਿਲਾਫ ਬੋਲਦੇ ਹੋ ਇਹਦੇ ਨਾਲ ਕਾਂਗਰਸ ਦਾ ਲਾਭ ਹੁੰਦਾ। ਤੇ ਜੇਕਰ ਤੁਹਾਡੇ ਕਹਿਣ ਦੇ ਉੱਤੇ ਬੀਜੇਪੀ ਤੇ ਅਕਾਲੀ ਦਲ ਦੇ ਨਾਲ ਨਾਲ ਲੋਕ ਕਾਂਗਰਸ ਦਾ ਵੀ ਬਾਈਕਾਟ ਕਰਨ, ਫਿਰ ਆਮ ਆਦਮੀ ਪਾਰਟੀ ਸੱਤਾ 'ਚ ਆ ਜਾਂਦੀ ਹੈ। ਅਸੀਂ ਉਹਨਾਂ ਨੂੰ ਇਹ ਗੱਲ ਸੱਜਣ ਨੂੰ ਆਖੀ ਸੀ ਕਿ ਅਸੀਂ ਤਾਂ ਇਸ ਬਲਗਣ ਚੋਂ ਨਿਕਲ ਚੁੱਕੇ ਹਾਂ। ਅਸੀਂ ਤਾਂ ਸਾਫ਼ ਕਹਿੰਦੇ ਹਾਂ ਕਿ ਸਿੱਖਾਂ ਨੂੰ ਆਪਣੇ ਕੌਮ ਦਾ ਆਜ਼ਾਦ ਕੌਮੀ ਘਰ ਸਿਰਜਣਾ ਚਾਹੀਦਾ, ਜਿਹਦੇ ਵਿੱਚ ਆਹ ਜਿਹੜਾ ਸਿਸਟਮ ਆ ਇਹ ਨਹੀਂ ਹੋਵੇ, ਜਿਹਦੇ ਵਿੱਚ ਸਾਨੂੰ ਇਹਨਾਂ ਦੀ ਮਥਾਜਗੀ ਨਹੀਂ ਹੋਊਗੀ। ਜਿੰਨਾ ਵਕਤ ਇਸ ਗਧੀ ਗੇੜ 'ਚ ਫਸੇ ਰਵਾਂਗੇ ਉੱਥੇ ਤਾਂ ਇਹੀ ਆ ਵੀ ਕਾਂਗਰਸ ਨੂੰ ਹਰਾਇਆ ਤਾਂ ਬਾਦਲ ਦਲ ਵਾਲੇ ਆ ਗਏ, ਬਾਦਲ ਦਲ ਨੂੰ ਵੀ ਹਰਾ ਲਿਆ ਤਾਂ ਫਿਰ ਬੀਜੇਪੀ ਵਾਲੇ ਆ ਜਾਣਗੇ, ਜੇ ਇਹਨਾਂ ਸਾਰਿਆਂ ਤੋਂ ਖਹਿੜਾ ਛੁਡਵਾਇਆ ਤਾਂ ਆਮ ਆਦਮੀ ਪਾਰਟੀ ਆ ਜੂ, ਜੇ ਉਹ ਤੋਂ ਵੀ ਆਪਾਂ ਹੋਏ ਤਾਂ ਕੋਈ ਹੋਰ ਆ ਜੂ। ਇਹ ਜਿਹੜਾ ਗਧੀ ਗੇੜ ਆ ਇਹਦੇ ਚੋਂ ਨਿਕਲਣ ਦਾ ਤਰੀਕਾ ਤਾਂ ਇਹੀ ਆ ਕਿ ਖਾਲਿਸਤਾਨ ਦੀ ਸਿਰਜਣਾ ਜਿਹੜੀ ਹੈਗੀ ਆ ਉਹ ਕੀਤੀ ਜਾਵੇ। ਸੋ ਪੰਥ ਨੂੰ, ਕੌਮ ਨੂੰ ਇਹਨਾਂ ਗਧੀ ਗੇੜਾਂ ਖਲਜਗਣਾ ਦੇ ਵਿੱਚੋਂ, ਗੁਲਾਮੀ ਦੀ ਇਸ ਅਵਸਥਾ ਵਿੱਚੋਂ ਨਿਕਲਣਾ ਚਾਹੀਦਾ। ਇਹ ਜਿਹੜੇ ਆਪਾਂ ਸੋਚਦੇ ਆ ਕਿ ਜੀ ਹੁਣ ਫਲਾਣੇ ਨੂੰ ਸੱਤਾ 'ਚ ਲਿਆਓ ਤੇ ਤਾਂ ਕੰਮ ਬਣ ਜੂ, ਇਹ ਬਿਲਕੁਲ ਨਹੀਂ। ਮੈਂ 1000 ਵਾਰ ਨਹੀਂ, ਕਰੋੜ ਵਾਰ ਨਹੀਂ, ਲੱਖ ਵਾਰ ਨਹੀਂ, ਜਿੰਨੀ ਵਾਰ ਕਹੋ ਉਨੀ ਵਾਰ ਇਸ ਗੱਲ ਤੇ ਕਹਿਣ ਨੂੰ ਤਿਆਰ ਆ ਕਿ ਭਾਰਤੀ ਹਕੂਮਤੀ ਸਿਸਟਮ ਜਿਹੜਾ ਮੌਜੂਦਾ ਨਿਜ਼ਾਮ ਇਹਦੇ ਵਿੱਚੋਂ ਸਿੱਖਾਂ ਲਈ ਕੱਖ ਨਹੀਂ। ਇਹਦੇ ਵਿੱਚੋਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਜੋ ਕੁਝ ਚੱਲ ਰਿਹਾ ਉਹ ਹੋਰ ਜ਼ਿਆਦਾ ਤੇਜ਼ ਹੋ ਸਕਦਾ, ਹੋਰ ਜ਼ਿਆਦਾ ਤਿੱਖਾ ਹੋ ਸਕਦਾ। ਉਹ ਜਿਵੇਂ ਕਹਿੰਦੇ ਆ ਕਿ ਉਹਨਾਂ ਦੇ ਆਪਾਂ ਸਮਝਦੇ ਹਾਂ ਕਿ ਭਾਈ ਨਿੱਜਰ ਦੇ ਕਤਲ ਨੂੰ ਜਾਂ ਭਾਈ ਪੰਨੂ ਦੇ ਕਤਲ ਦੀ ਸਾਜ਼ਿਸ਼, ਉਹਨਾਂ ਨੇ ਹੋਰ ਪਤਾ ਨਹੀਂ ਕਿਹਦੇ ਕੀ ਪਤਾ ਮੇਰੇ ਖਿਲਾਫ ਕੀ ਕੁਝ ਚੱਲ ਰਿਹਾ। ਹੁਣ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹੋਣਗੀਆਂ, ਮਾਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹੋਣਗੀਆਂ। ਉਹਨਾਂ ਲਈ ਇਹ ਗੱਲਾਂ ਕੋਈ ਬਹੁਤਾ ਜ਼ਿਆਦਾ ਚਿੰਤਾ ਵਾਲੀ ਗੱਲ ਨਹੀਂ ਹੈ ਕਿ ਅਸੀਂ ਫੜੇ ਗਏ। ਉਹਨਾਂ ਲਈ ਇਹ ਹੈਗਾ ਕਿ ਅਸੀਂ ਸਿੱਖ ਖਤਮ ਕਰਨੇ ਆ, ਜਿਹੜੇ ਬੋਲਣ ਵਾਲੇ ਆ, ਰੜਕ ਵਾਲੇ ਆ, ਅਣਖ ਵਾਲੇ ਆ, ਉਹਨਾਂ ਦਾ ਕਤਲ ਕਰੋ ਤੇ ਬਾਕੀਆਂ ਨੂੰ ਖਰੀਦ ਲਓ। ਉਹਦੇ ਦਾ ਕੋਈ ਭੁੱਖਾ, ਕੋਈ ਕਿਸੇ ਹੋਰ ਗੱਲ ਦਾ ਭੁੱਖਾ, ਪੈਸੇ ਦਾ ਭੁੱਖਾ, ਉਹਨੂੰ ਉਹ ਦੇ ਦਿਓ ਤੇ ਬਾਕੀਆਂ ਦਾ ਹਿੰਦੂਕਰਨ ਕਰੋ। ਔਰ ਇਹ ਕੰਮ ਦੇ ਵਿੱਚ ਉਹਨਾਂ ਨੇ ਬੋਧੀਆਂ ਦਾ ਘਾਣ ਕਿਵੇਂ ਕੀਤਾ, ਆਪਾਂ ਪਿੱਛੇ ਜੇ ਪ੍ਰੋਗਰਾਮ ਕਰ ਚੁੱਕੇ ਹਾਂ ਪੂਰਾ, ਕਿ ਬੋਧੀਆਂ ਦੇ ਘਾਣ ਤੋਂ ਸਬਕ ਸਿੱਖੋ। ਆਪਣੀ ਕੌਮ ਨਾਲ ਵੀ ਬਿਲਕੁਲ ਉਹੀ ਸਾਰਾ ਕੁਝ ਹੋ ਰਿਹਾ ਜਿਵੇਂ ਕਿਸੇ ਵੇਲੇ ਬੋਧੀਆਂ ਨਾਲ ਕੀਤਾ ਗਿਆ ਸੀ। ਜੇਕਰ ਕੋਈ ਬੰਦਾ ਆਪਦੀ ਕੌਮ ਦਾ ਪਿਆਰ ਕਰਦਾ, ਜੇਕਰ ਕੋਈ ਬੰਦਾ ਸਿੱਖੀ ਅਤੇ ਸਿੱਖਾਂ ਲਈ ਕੁਝ ਕਰਨਾ ਚਾਹੁੰਦਾ, ਉਹ ਸਭ ਤੋਂ ਪਹਿਲਾਂ ਬੋਧੀਆਂ ਦੀ ਬਰਬਾਦੀ ਦੀ ਤਵਾਰੀਖ ਪੜ੍ਹੇ ਕਿ ਉਹਨਾਂ ਨਾਲ ਕੀ ਹੋਇਆ ਸੀ।
ਫੇਰ ਆਪਾਂ ਨੂੰ ਸਮਝ ਲੱਗੂ, ਫੇਰ ਆਪਾਂ ਕਵਾਂਗੇ ਆ ਤਾਂ ਸਾਰਾ ਕੁਝ ਸਾਡੇ ਨਾਲ ਇਸ ਵੇਲੇ ਹੋ ਰਿਹਾ। ਜਦੋਂ ਆਪਾਂ ਨੂੰ ਸਮਝ ਲੱਗੂ ਫੇਰ ਆਪਾਂ ਉਹਦੇ ਖਿਲਾਫ ਕੁਝ ਕਰਾਂਗੇ, ਕੋਈ ਬਚਣ ਦਾ ਰਾਹ ਲੱਭਾਂਗੇ। ਅੱਜ ਤੇ ਤਾਂ ਹਾਲ ਹੀ ਬੜੇ ਕਸੂਤੇ ਬਣੇ ਹੋਏ ਨੇ। ਜਿਹੜੇ ਲੋਕ ਕੌਮ ਦੇ ਬਚਾਅ ਲਈ, ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮ ਨੇ, ਉਹਨਾਂ ਦਾ 50% ਜ਼ੋਰ ਤਾਂ ਆਪਦੀ ਕੌਮ ਦੇ ਉੱਤੇ ਹੀ ਲੱਗਿਆ ਪਿਆ, ਕਿਉਂਕਿ ਲੱਤਾਂ ਖਿੱਚਣ ਵਾਲੇ ਕੋਈ ਕਸਰ ਨਹੀਂ ਛੱਡਦੇ। ਹਰ ਪਲ ਹਰ ਵੇਲੇ ਉਹ ਕੋਈ ਨਾ ਕੋਈ ਦਕੰਮਣ ਖੜਾ ਹੀ ਰੱਖਦੇ। ਹੁਣ ਤੁਹਾਡੇ ਸਾਹਮਣੇ ਆ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਉਹ ਕਿਹਨਾਂ ਨੇ ਬਣਵਾਈ ਆ? ਉਹ ਬਾਦਲਕਿਆਂ ਤੋਂ, ਕਾਂਗਰਸ ਤੋਂ, ਭਾਜਪਾ ਤੋਂ ਦੁਖੀ ਹੋਏ ਸਿੱਖਾਂ ਨੇ ਬਣਾਈ। ਉਹ ਖਾਲਿਸਤਾਨ ਵੱਲ ਨਹੀਂ ਆਏ। ਅਸੀਂ ਸੋਚਦੇ ਹੁੰਦੇ ਸੀ, ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਚਲੋ ਬਾਦਲਕਿਆਂ ਨੇ ਤੇ ਭਾਜਪਾ ਨੇ ਤਾਂ ਜੋ ਲੱਲਰ ਲਾਉਣੇ ਸੀ ਲਾ ਤੇ, ਕਾਂਗਰਸ ਤੋਂ ਵੈਸੀ ਸਿੱਖ ਦੁਖੀ ਆ, ਹੁਣ ਸ਼ਾਇਦ ਖਾਲਿਸਤਾਨ ਵੱਲ ਆਉਣਗੇ। ਪਰ ਇਹਨਾਂ ਨੇ ਪਤਾ ਹੀ ਨਹੀਂ ਕਿੱਥੋਂ ਝੁਰਲੂ ਕੱਢ ਲਿਆ। ਆ ਲਿਆਂਦੀ ਆਮ ਆਦਮੀ ਪਾਰਟੀ, ਆ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਬੈਠੇ ਆ ਨਾ ਸੱਤਾ 'ਚ, ਇਹ ਆਪਾਂ ਕਿਸੇ ਭੁਲੇਖੇ 'ਚ ਨਾ ਰਹੋ। ਇਹ ਕਹਿੰਦੇ ਕਹਾਉਂਦੇ ਪੰਥਕ ਤੇ ਖਾਲਿਸਤਾਨੀ ਕਹਿਣ ਵਾਲੇ ਬੰਦੇ ਸਾਨੂੰ ਵੀ ਕਹਿੰਦੇ ਹੁੰਦੇ ਸੀਗੇ, ਨਹੀਂ ਜੀ ਤੁਸੀਂ ਛੱਡੋ, ਇੱਕ ਵਾਰੀ ਇਹਨੂੰ ਸੱਤਾ 'ਚ ਲਿਆਓ ਦੇਖੋ। ਤੇ ਅੱਜ ਤਾਂ ਆਪਣਾ ਹੁਣ ਕੋਈ ਜਿਹੜਾ ਹੈਗਾ ਰਹਿ ਨਹੀਂ ਗਿਆ ਹੋਣਾ ਦਿਲ ਦੇ ਵਿੱਚ ਵਹਿਮ। ਸੋ ਸਾਰੀ ਸਿੱਖ ਜਗਤ, ਸਾਰੀ ਸਿੱਖ ਕੌਮ ਇਸ ਗੱਲ ਦੇ ਉੱਤੇ ਆਵੇ ਕਿ ਇਹ ਚੋਂ ਸਿੱਖਾਂ ਦਾ ਕੁਝ ਨਹੀਂ ਬਣ ਸਕਦਾ। ਆਪਣੇ ਕੌਮ ਦੇ ਹੱਕਾਂ ਤੇ ਹਿੱਤਾਂ ਲਈ ਵੀ ਇੱਥੋਂ ਕੁਝ ਨਹੀਂ ਹੈਗਾ। ਇੱਕ ਹੁੰਦਾ ਨਾ ਵੀ ਚਲੋ ਯਾਰ ਇੰਨਾ ਕੁ ਮਿਲ ਜੂ, ਕੱਖ ਨਹੀਂ ਹੈਗਾ। ਇਹ ਸਿੱਖੀ ਅਤੇ ਸਿੱਖਾਂ ਦੀ ਬਰਬਾਦੀ ਦੀ ਇੱਕ ਕਹਾਣੀ ਆ, ਜਿਹਦੇ ਵਿੱਚ ਸ਼ੁਕਰ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਿ ਇੰਨੇ ਭਿਆਨਕ ਅਤੇ ਔਕੇ, ਜੇ ਕੋਈ ਹੋਰ ਕੌਮ ਹੁੰਦੀ ਵਾਹੀ ਬੀਜੀ ਨਹੀਂ ਸੀ ਦਿਉਣੀ, ਹੁਣ ਲੱਭਣੀ ਨਹੀਂ ਸੀ। ਇਹ ਉਸ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਸਾਡੇ ਵਿੱਚ ਕਰੋੜਾਂ ਨੁਕਸਾਂ, ਘਾਟਾਂ, ਕਮਜ਼ੋਰੀਆਂ ਦੇ ਬਾਵਜੂਦ, ਸਾਰੇ ਔਗਣਾਂ ਦੇ ਬਾਵਜੂਦ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਰਹੇ ਨੇ। ਸਿੱਖੀ ਚੜ੍ਹਦੀ ਕਲਾ ਵੱਲ ਨੂੰ ਜਾ ਰਹੀ ਆ। ਆਓ ਉਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸਾਨੂੰ ਉਹ ਸਮਰੱਥਾ ਬਖਸ਼ਣ ਤਾਂ ਕਿ ਖਾਲਿਸਤਾਨ ਦੀ ਸਿਰਜਣਾ ਹੋ ਸਕੇ। ਇੱਥੇ ਹੀ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।